ਥਾਂ ਥਾਂ ਇੱਥੇ ਦਿਖਾਣਾ ਬੋਰਡ ਇੱਥੇ ਉਹ ਪਿਆ ਲਾ ਮਾਰੀ ਕੈਮਰਾ ਉਹ ਪਿਆ ਕਰੋੜਾਂ ਰੁਪਏ ਇਹਦੇ ਤੇ ਬਸ ਹੋਰ ਕੁਝ ਨਹੀਂ ਕਰਦਾ ਗੱਪੀ। ਤੇ ਯੋਗਸ਼ਾਲਾ ਕੀਤੀ ਹੈ ਤੇ ਯੋਗਸ਼ਾਲਾ ਵੀ ਜਲੰਧਰ ਦੀ ਹੈ, ਇੱਥੋਂ 190 ਕਿਲੋਮੀਟਰ ਦੂਰ ਹੈ। ਜੋਗਾ ਜਲੰਧਰ ਕਰਦੇ ਸੀ, ਬਿਹਾਰ ਤੇ ਕਬੋਰਡ ਆ ਉਹ ਟੂਲ ਪਲਾਜ਼ਾ ਮੋਗੇ ਬੰਦ ਕੀਤਾ, ਰਾਜਸਥਾਨ ਦੇ ਅਖਬਾਰਾਂ ਸਿੱਟਤਾ। ਆਹ ਕੰਮ ਇਹਦੇ ਕੋਲੋਂ ਡੱਕਾ ਨਹੀਂ, ਆ ਕੋਟ ਜਾਂ ਇੱਕ ਲਿਆ ਲਾਲ ਜਿਹਾ ਥਿਆ ਕਿਹੜਾ ਹੈਗਾ ਇਹ ਪਾਇਆ ਹੁੰਦਾ ਹੋਰ ਕੁਛ ਹੁਣ ਵੀ ਆ ਪਹੁੰਚੇ ਵਾਲੀ ਫੋਟੋ ਨਹੀਂ ਲਿਬੜੇ ਵਾਲੀ ਖਿਚਾ ਲਈ ਇਹ ਹੁਣ ਜਦੋਂ ਆ ਹੜਾਂ ਦਾ ਲੰਘ ਗਿਆ ਕੰਮ ਇਹਦੋਂ ਬੋਰਡ ਲਾ ਦੂ ਥਾਂ ਥਾਂ ਆ ਪਹੁੰਚੇ ਵਾਲੀ ਆ ਫੋਟੋ ਨਾ ਵੀ ਮੈਂ ਹੜਾਂ ਵਾਲਿਆਂ ਨੂੰ ਬਚਾਇਆ ਵੀ ਪਤੰਦਰਾ ਬੰਨ ਤਾਂ ਆਮ ਲੋਕ ਲਾਈ ਜਾਂਦੇ ਰਸ ਨਾਮ ਲੋਕ ਦੇਈ ਜਾਂਦੇ ਬੰਗਲੌਰ ਐ ਮੇਮਣੇ ਮੰਗੂ ਦੇ ਪਿੱਛੇ ਫਿਰੇ ਰਾਹੁਲ ਗਾਂਧੀ ਦੇ ਵੀ ਹੱਥ ਮਿਲਿਆ ਲੈ ਪਹਿਲਾਂ ਇੱਥੇ ਕਹਿੰਦਾ ਜੀ ਬੱਚੀ ਖੁਸ਼ੀ ਕਾਂਗਰਸ ਹੁਣ ਉਹੀ ਕਾਂਗਰਸ ਨਾਲ ਜਾ ਕੇ ਰਲ ਕੇ ਗੱਠ ਜੋੜ ਕਰ ਉੱਥੇ ਚੀਕਾਂ ਮਾਰ ਲੱਗ ਗਿਆ ਕਹਿੰਦਾ ਮੈਂ ਆਮ ਘਰ ਦਾ ਮੁੱਖ ਮੰਤਰੀ ਤੂੰ ਮੁੱਖ ਮੰਤਰੀ ਨੂੰ ਹੱਥ ਲਾ ਕੇ ਦੇਖਿਆ ਐਂ ਕਰਨ ਲੱਗ ਗਿਆ ਉਹਦੇ ਨਾਲ ਵੀ ਪਤੰਦਰਾ ਤੂੰ ਬੰਦਾ ਹੀ ਆ ਮੁੱਖ ਮੰਤਰੀ ਅਸੀਂ ਦੇਖ ਕੀ ਕਰਨਾ ਸਾਡੇ 'ਚ ਨਾ ਹੀ ਆ ਤੂੰ ਸਰਕਾਰਾਂ ਹੀ ਵੇਚ ਰਹੀਆਂ ਚਿੱਟਾਂ ਪ੍ਰਸ਼ਾਸਨ ਦੀ ਕੀ ਕਹਾਤ ਆ ਜੇ ਪ੍ਰਸ਼ਾਸਨ ਨੂੰ ਕਹਿਣ ਵੀ ਚਿੱਟਾ ਵਿਕਣ ਨਹੀਂ ਦੇਣਾ ਸਰਕਾਰਾਂ ਕਹਿਣ ਤਾਂ ਕਿਵੇਂ ਵਿਕੂਗਾ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਇੱਕ ਕੰਮ ਦੱਸ ਦੇ ਜਿਹੜਾ ਕੋਈ ਡੱਕਾ ਤੋੜਿਆਗਾ। ਸੋ ਬਾਈ ਜਗਦੀਪ ਰੰਧਾਵਾ ਹੁਣੀ ਸਾਡੇ ਨਾਲ ਇੱਥੇ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਬਾਈ ਕੀ ਕੁਝ ਵੇਖਿਆ ਤੁਸੀਂ ਅੱਜ? ਸਾਰਾ ਇਕੱਠ ਤਾਂ ਅੱਖੀਂ ਦੇਖਿਆ ਤੇ ਇਹ ਸਾਰੇ ਪ੍ਰਕਰਨ ਨੂੰ ਜੋ ਕੁਝ ਵਾਪਰਿਆ ਇਹਨੂੰ ਦੇਖ ਕੇ ਕੀ ਲੱਗਦਾ ਹੈ ਕਿ ਸਰਕਾਰ ਕਿੱਥੇ ਜੇ ਖੜੀ ਹੈ? ਸਰਕਾਰ ਤਾਂ ਬਈ ਮੋਦੀ ਵੀ ਕਹਿੰਦਾ ਸੀ ਮੈਂ ਕਾਨੂੰਨ ਨਹੀਂ ਵਾਪਸ ਕਰਦਾ ਹੈ ਨਾ ਸਰਕਾਰ ਸਰਕੂਰ ਤਾਂ ਕਿੱਥੇ ਉੜੇ ਲੋਕਾਂ ਦੇ ਰੋਹ ਮਰੇ ਹੈ ਨਾ ਕਿੰਨਾ ਇਕੱਠ ਹੋਇਆ ਅੱਜ ਤੁਸੀਂ ਦੇਖੀ ਆ ਕਦੇ ਵੀ ਅੱਜ ਤੱਕ ਕਾਨੂੰਨ ਹੋਵੇ ਸੰਵਿਧਾਨ ਕੁਛ ਵੀ ਹੋਵੇ ਲੋਕਾਂ ਲਈ ਹੁੰਦੇ ਬਣਾਏ ਜਦੋਂ ਲੋਕ ਨਹੀਂ ਸਹਿਮਤ ਤਾਂ ਫਿਰ ਐਂ ਤਾਂ ਨਹੀਂ ਕੰਮ ਚੱਲਦਾ ਝੋਟੇ ਨੂੰ ਜਦੋਂ ਲੋਕ ਕਢਾ ਕੇ ਰਾਜੀ ਆ ਤਾਂ ਫਿਰ ਕੱਢਣਾ ਹੀ ਪਊਗਾ ਬਈ ਜੇ ਨਾ ਰਿਹਾ ਕੀਤਾ ਤਾਂ ਫਿਰ ਇਹ ਤੋਂ ਵੱਡੇ ਇਕੱਠ ਹੋਣਗੇ। ਇਹ ਜਿਹੜਾ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ ਹੈ ਉਸ ਨੂੰ ਗਲਤ ਦੱਸਿਆ ਜਾ ਰਿਹਾ ਵੀ ਬਹੁਤ ਧੱਕੇ ਨਾਲ ਗ੍ਰਿਫਤਾਰੀ ਕੀਤੀ ਹੈ ਉਹਦੇ ਵਿੱਚ ਕੀ ਲੱਗਦਾ ਪ੍ਰਸ਼ਾਸਨ ਗਲਤ ਹੈ ਜਾਂ ਪ੍ਰਸ਼ਾਸਨ ਨੂੰ ਇਹੋ ਜਿਹਾ ਕੀ ਨਜ਼ਰ ਆਇਆ ਜਾਂ ਕੀ ਗਲਤ ਸੀ ਝੋਟੇ 'ਚ ਜੋ ਇਮੀਡੀਏਟਲੀ ਗ੍ਰਿਫਤਾਰ ਕਰਨਾ ਵੀ ਜ਼ਰੂਰੀ ਸੀ ਤੇ ਧੱਕੇ ਨਾਲ ਗ੍ਰਿਫਤਾਰ ਕਰਨਾ? ਪ੍ਰਸ਼ਾਸਨ ਨੂੰ ਤਾਂ ਬਾਅਦ 'ਚ ਕਹਿੰਦੇ ਆ ਅਸਲ ਸਰਕਾਰਾਂ ਹੀ ਜ਼ਿੰਮੇਵਾਰ ਆ ਸਰਕਾਰਾਂ ਹੀ ਵੇਚ ਰਹੀਆਂ ਚਿੱਟਾਂ ਪ੍ਰਸ਼ਾਸਨ ਦੀ ਕੀ ਕਹਾਤ ਆ ਜੇ ਪ੍ਰਸ਼ਾਸਨ ਨੂੰ ਕਹਿਣ ਵੀ ਚਿੱਟਾ ਵਿਕਣ ਨਹੀਂ ਦੇਣਾ ਸਰਕਾਰਾਂ ਕਹਿਣ ਤਾਂ ਕਿਵੇਂ ਵਿਕੂਗਾ ਸਰਕਾਰ ਵਿੱਚ ਹੀ ਰਲੀ ਵੀ ਇਹਨਾਂ ਨੂੰ ਪਤਾ ਵੀ ਹੁਣ ਤਾਂ ਅਗਲੀ ਵਾਰ ਵੋਟਾਂ ਪੈਣੀਆਂ ਨਹੀਂ ਆ ਵੀ ਚਿੱਟੇ 'ਚੋਂ ਪੈਸਾ ਬਣਾ ਕੇ ਤੇ ਇਸ ਤੋਂ ਬਾਅਦ ਵੋਟਾਂ ਮੁੱਲ ਖਰੀਦਾਂਗੇ ਆਹ ਗੱਲਾਂ ਤੇ ਆਏ ਵੇ ਇਕੱਲੀ ਮਸ਼ਹੂਰੀਆਂ ਵਾਲੀ ਸਰਕਾਰ ਆ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਇੱਕ ਕੰਮ ਦੱਸ ਦੇ ਜਿਹੜਾ ਕੋਈ ਡੱਕਾ ਤੋੜਿਆਗਾ ਕਹਿੰਦਾ ਸੀ ਮੈਂ ਮੋਟਰਾਂ ਤੇ ਬਿਜਲੀ ਆਮ ਕਰਤੀ ਤਾਂ ਐਂ ਪੁੱਛ ਵੀ ਤਾਂ ਰਾਜਸਥਾਨ ਬਣਨਾ ਸੀ 10 ਸਾਲਾਂ 'ਚ ਤੂੰ ਸਾਲ 'ਚ ਬਣਾ ਦੇਂਗਾ ਜਿਹੜੇ ਹਿਸਾਬ ਨਾਲ ਪਾਣੀ ਥੱਲੇ ਨਿਕਲ ਜਾਂਦਾ ਧਰਤੀ ਦੇ ਇੱਕ ਕੰਮ ਦਿਖਾ ਦੇ ਕੱਲੀਆਂ ਮਸ਼ਹੂਰੀਆਂ ਬੋਰਡਾਂ ਤੇ ਕਹਿੰਦਾ ਜੀ ਮੈਂ ਸਿਕਿਉਰਿਟੀ ਨਹੀਂ ਲੈਂਦਾ ਬਾਦਲ ਕੈਪਟਨ ਕੋਲੇ ਤਾਂ 700 ਗਨਮੈਨ ਸੀ ਇਹਦੇ ਕੋਲ 1200 ਆ ਕਹਿੰਦਾ ਜੀ ਮੈਂ ਤਾਂ ਆਸਾ ਟਰੈਕਟਰ ਚਲਾਉਂਦਾ ਰਿਹਾ ਜੀ ਮੇਰਾ ਤਾਂ ਹੈਂਡਲ ਨਾਲ ਕਹਿੰਦਾ ਗੁੱਟ ਟੁੱਟ ਗਿਆ ਮੇਰਾ ਤਾਂ ਉਹ ਹੋ ਗਿਆ ਮੇਰਾ ਤਾਂ ਜਾ ਹੋ ਗਿਆ ਸਾਰੇ ਗੱਪ ਸੀਗੇ ਗੱਪੀ ਬੰਦਾ ਸੀਗਾ ਜਿਹੜੀ ਹਰਸਿਮਰਤ ਬਾਦਲ ਸੀ ਉਹ ਤਾਂ ਜਿੱਤ ਕੇ ਸਿਕਿਉਰਿਟੀ ਲੈਂਦੀ ਸੀ ਇਹਦੀ ਘਰ ਵਾਲੀ ਤੇ ਇਹਦੀ ਭੈਣ ਉਹੀ ਲਈ ਫਿਰਦੇ ਨਾ ਜਿੱਤਿਆ ਨਾ ਕਰਿਆ ਬਸ ਉਹ ਫਰੀ 'ਚ ਹੀ ਕਿਸੇ ਜਗ੍ਹਾ ਦੇ ਮੈਂਬਰ ਆ ਨਾ ਵੀ ਕਿਸੇ ਦੇ ਮੈਂਬਰ ਪਾਰਲੀਮੈਂਟ ਨਹੀਂ ਕੁਛ ਹੋਰ ਨਹੀਂ ਇੱਕ ਵੀ ਗੱਲ ਦੱਸਦੇ ਵੀ ਜਿਹਦੇ ਖਰਾ ਉਤਰਿਆ ਹੋਵੇ ਭਗਵੰਤ ਮਾਨ ਗੱਪੀ ਬੰਦਾ ਕੱਲੀ ਬਸ ਉਹ ਆ ਐਡਾ ਜ਼ਰੂਰ ਆ ਇੱਥੇ ਥਾਂ ਥਾਂ ਤੇ ਕਰੋੜਾਂ ਰੁਪਈਆਂ ਦੇ ਬੋਰਡ ਲਾਏ ਵੇ ਆ ਮੋਦੀ ਨੇ ਦਿੱਤਾ 250 ਕਰੋੜ 33 ਕਰੋੜ ਰੁਪਇਆ ਦਿੱਤਾ ਇਹਨੇ ਇਹਨਾਂ ਨੂੰ ਹੜ੍ਹਾਂ ਵਾਲਿਆਂ ਨੂੰ ਬਾਕੀ ਸਾਰੇ ਬੋਰਡਾਂ ਤੇ ਹੁਣ ਵੀ ਆ ਪਹੁੰਚੇ ਵਾਲੀ ਫੋਟੋ ਨਹੀਂ ਲਿਬੜੇ ਵਾਲੀ ਖਿਚਾ ਲਈ ਇਹ ਹੁਣ ਜਦੋਂ ਆ ਹੜ੍ਹਾਂ ਦਾ ਲੰਘ ਗਿਆ ਕੰਮ ਇਹਦੋਂ ਬੋਰਡ ਲਾ ਦੂ ਥਾਂ ਥਾਂ ਆ ਪਹੁੰਚੇ ਵਾਲੀ ਆ ਫੋਟੋ ਨਾ ਵੀ ਮੈਂ ਹੜ੍ਹਾਂ ਵਾਲਿਆਂ ਨੂੰ ਬਚਾਇਆ ਵੀ ਪਤੰਦਰਾ ਬੰਨ ਤਾਂ ਆਮ ਲੋਕ ਲਾਈ ਜਾਂਦੇ ਰਸ ਨਾਮ ਲੋਕ ਦੇਈ ਜਾਂਦੇ ਉਹ ਵੈਸੇ ਖਾਲੀ ਗੱਟੇ ਵੀ ਨਹੀਂ ਦਿੰਦੇ। ਸਰਦੂਲਗੜ੍ਹ ਦੀ ਗੱਲ ਕਰਦੇ ਆ ਉੱਥੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੇ ਕਿਤੇ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਜੋ ਕੁਝ ਕਰ ਰਹੇ ਆਪ ਹੀ ਕਰ ਰਹੇ ਗੱਪੀ ਬੰਦਾ ਡੱਕਾ ਨਹੀਂ ਤੋੜਦਾ ਬੰਗਲੌਰ ਐ ਮੇਮਣੇ ਮੰਗੂ ਦੇ ਪਿੱਛੇ ਫਿਰੇ ਰਾਹੁਲ ਗਾਂਧੀ ਦੇ ਵੀ ਹੱਥ ਮਿਲਿਆ ਲੈ ਪਹਿਲਾਂ ਇੱਥੇ ਕਹਿੰਦਾ ਜੀ ਬੱਚੀ ਖੁਸ਼ੀ ਕਾਂਗਰਸ ਹੁਣ ਉਹੀ ਕਾਂਗਰਸ ਨਾਲ ਜਾ ਕੇ ਰਲ ਕੇ ਗੱਠ ਜੋੜ ਕਰ ਲਿਆ ਸਿਰੇ ਦਾ ਗੱਪੀ ਬੰਦਾ ਯਾਰ ਇਹਨੇ ਸਾਨੂੰ ਭਰਮਾ ਲਿਆ ਮੈਂ ਵੀ ਇਹਦੇ ਹੱਕ 'ਚ ਕਹਿੰਦਾ ਰਿਹਾ ਵੀ ਇਹਨੂੰ ਬਣਾ ਲਓ ਆਮ ਆਦਮੀ ਘਰ ਦਾ ਮੁੱਖ ਮੰਤਰੀ ਵੀ ਸਾਡਾ ਆਮ ਘਰਾਂ ਦਾ ਸੀ ਗੱਪੀ ਆ ਸਿਰੇ ਦਾ ਜਦੋਂ ਦੀ ਕੁਰਸੀ ਮਿਲੀ ਆ ਮੱਤੇ ਜਿਹੜੇ ਗੱਲਾਂ ਕੀਤੇ ਸੀ ਇੱਕ ਵੀ ਗੱਲ ਤੇ ਪੂਰਾ ਨਹੀਂ ਉਤਰਿਆ ਜੀਰੇ ਵਾਲੀ ਫੈਕਟਰੀ ਦੁਬਾਰੇ ਚਲਾਉਣ ਨੂੰ ਤਿਆਰ ਆ ਮੱਤੇਵਾੜ ਜੰਗਲ ਦੁਬਾਰੇ ਵੱਢਣ ਨੂੰ ਤਿਆਰ ਆ ਮੈਨੂੰ ਇੱਕ ਗੱਲ ਦੱਸ ਕੋਈ ਇਹਨਾਂ ਦਾ ਐਮਐਲਏ ਏਸੀ ਲੈ ਜਾਂਦਾ ਪੱਟ ਕੇ ਕੋਈ ਜ਼ਮੀਨ ਦੱਬੀ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਸਾਰੇ ਪੱਖੋਂ ਫੇਲ ਆ ਇਸ ਸਰਕਾਰ ਦੇ ਵਿੱਚ ਇੱਕ ਗੱਲ ਬਿਲਕੁਲ ਵਿਲੱਖਣ ਦੇਖਣ ਨੂੰ ਮਿਲੀ ਹੈ ਉਸ ਤੇ ਤੁਹਾਡਾ ਕੀ ਪ੍ਰਤੀਕਰਮ ਹੋਊਗਾ ਇਹ ਜਾਣਨਾ ਚਾਹੁੰਦਾ ਕਿ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਖੁੱਲ੍ਹ ਕੇ ਗੱਲ ਨਹੀਂ ਕਰਦਾ ਕੋਈ ਕਿਸੇ ਵੀ ਮਾਮਲੇ ਤੇ ਕੋਈ ਟਿੱਪਣੀ ਨਹੀਂ ਆਉਂਦੀ ਮੀਡੀਆ ਜਿਹੜਾ ਖਰੀਦਿਆ ਬਗਿਆਊ ਉਹਨਾਂ ਨੂੰ ਇੰਟਰਵਿਊ ਦਿੰਦੇ ਦੂਜੇ ਨੂੰ ਦਿੰਦੇ ਨਹੀਂ ਇਹ ਭਗਵੰਤ ਮਾਨ ਨੂੰ ਉਹ ਮੁੰਡਾ ਫਿਰੋਜ਼ਪੁਰ ਸਵਾਲ ਜੇ ਪੁੱਛਣ ਲੱਗ ਗਿਆ ਉੱਥੇ ਚੀਕਾਂ ਮਾਰ ਲੱਗ ਗਿਆ ਕਹਿੰਦਾ ਮੈਂ ਆਮ ਘਰ ਦਾ ਮੁੱਖ ਮੰਤਰੀ ਤੂੰ ਮੁੱਖ ਮੰਤਰੀ ਨੂੰ ਹੱਥ ਲਾ ਕੇ ਦੇਖਿਆ ਐਂ ਕਰਨ ਲੱਗ ਗਿਆ ਉਹਦੇ ਨਾਲ ਵੀ ਪਤੰਦਰਾ ਤੂੰ ਬੰਦਾ ਹੀ ਆ ਮੁੱਖ ਮੰਤਰੀ ਅਸੀਂ ਦੇਖ ਕੀ ਕਰਨਾ ਸਾਡੇ 'ਚ ਨਾ ਹੀ ਆ ਤੂੰ ਪੈਸੇ ਦੱਸ ਕਿੰਨੇ ਦਿਨਾਗਾ ਕੋਈ ਕਰਦਾ ਹੈਗਾ
ਕੱਲਾ ਗੱਪੀ ਆ, ਹੱਸਿਆਰ ਆ, ਥਾਂ ਥਾਂ ਇੱਥੇ ਦਿਖਾਣਾ ਬੋਰਡ, ਇੱਥੇ ਉਹ ਪਿਆ ਲਾ ਮਾਰੀ ਕੈਮਰਾ, ਉਹ ਪਿਆ ਬੋਰਡ, ਕਰੋੜਾਂ ਰੁਪਏ ਇਹਦੇ ਤੇ ਬਸ, ਹੋਰ ਕੁਝ ਨਹੀਂ ਕਰਦਾ ਗੱਪੀ। ਤੇ ਯੋਗਸ਼ਾਲਾ ਕੀਤੀ ਆ, ਤੇ ਯੋਗਸ਼ਾਲਾ ਵੀ ਜਲੰਧਰ ਦੀ ਆ, ਇੱਥੋਂ 190 ਕਿਲੋਮੀਟਰ ਦੂਰ ਹੈ। ਜੋਗਾ ਜਲੰਧਰ ਕਰਦੇ ਸੀ, ਬਿਹਾਰ ਤੱਕ ਬੋਰਡ ਆ। ਉਹ ਟੂਲ ਪਲਾਜ਼ਾ ਮੋਗੇ ਬੰਦ ਕੀਤਾ, ਰਾਜਸਥਾਨ ਦੇ ਅਖਬਾਰਾਂ ਸਿੱਟਤਾ, 7 ਕਰੋੜ ਰੁਪਇਆ ਮਸੂਰੀ ਤੇ ਲਾਤਾ ਕੱਲੇ ਟੂਲ ਪਲਾਜ਼ਾ ਬੰਦ ਕਰਾਉਣ ਲਈ। 40,000 ਰੁਪਇਆ ਰੋਜ਼ ਦਾ ਲੈਂਦਾ ਸੀ ਟੂਲ ਪਲਾਜ਼ੇ ਵਾਲੇ, ਇੱਥੇ ਤਾਂ 10 ਸਾਲ ਟੂਲ ਪਲਾਜ਼ੇ ਨੇ ਬੰਦ ਕਰਦਾ, ਉਧਰ 7 ਕਰੋੜ ਲਾਤਾ। ਆਹ ਕੰਮ ਇਹਦੇ ਕੋਲੋਂ ਡੱਕਾ ਨਹੀਂ, ਆ ਕੋਟ ਜਾਂ ਇੱਕ ਲਿਆ ਲਾਲ ਜਿਹਾ ਥਿਆ ਹੋਇਆ ਕਿਹੜਾ ਗਾ, ਇਹ ਪਾਇਆ ਹੁੰਦਾ ਬਸ, ਹੋਰ ਕੁਛ ਨਹੀਂ। ਹਾਂ ਬਹੁਤ ਧੰਨਵਾਦ ਬਾਈ। ਠੀਕ ਹੈ ਜੀ। ਸੋ ਇਹ ਸਨ ਸਾਡੇ ਨਾਲ ਜਗਦੀਪ ਰੰਧਾਵਾ, ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਚਾਨਣਾ ਪਾਇਆ। ਧੰਨਵਾਦ, ਸਤਿ ਸ਼੍ਰੀ ਅਕਾਲ।